ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਿੱਥੇ ਜਿਹੜੇ ਰਾਸ਼ਟਰਪਤੀ ਟਰੰਪ ਕੈਂਪੇਨ ਦੇ ਦੌਰਾਨ ਇਹ ਰੌਲਾ ਪਾਉਂਦੇ ਸੀ ਵੀ 24 ਘੰਟਿਆਂ ਦੇ ਵਿੱਚ ਲੜਾਈ ਜਿਹੜੀ ਆ ਉਹ ਮੈਂ ਯੂਕਰੇਨ ਤੇ ਰਸ਼ੀਆ ਦੀ ਬੰਦ ਕਰਾ ਦੇਣੀ ਆ। ਅੱਜ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਜਿਹੜੇ ਉਹ ਇਹ ਦੱਸ ਰਹੇ ਆ, ਕਹਿੰਦੇ ਵੀ ਅਸੀਂ ਯੂਕਰੇਨ ਰਸ਼ੀਆ ਦੇ ਪੀਸ ਐਫਰਟਸ ਤੋਂ ਮੂਵ ਔਨ ਹੋਣ ਜਾ ਰਹੇ ਆ। ਉੱਥੇ ਸ਼ਾਂਤੀ ਆਵੇ ਨਾ ਆਵੇ, ਕਹਿੰਦੇ ਵੀ ਇਹ ਸਾਡੀ ਵਾਰ ਨਹੀਂ, ਹੁਣ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਰਹੇਗਾ। ਮਾਰਕੋ ਰੂਬੀਓ ਕਹਿੰਦੇ ਵੀ ਪੈਰਿਸ ਦੇ ਵਿੱਚ ਪਹੁੰਚੇ ਹੋਏ ਆ, ਫਰਾਂਸ ਦੇ ਵਿੱਚ, ਜਿੱਥੇ ਯੂਐਸ ਯੂਕਰੇਨ ਯੂਰਪੀਅਨ ਅਧਿਕਾਰੀ ਉਹਨਾਂ ਦੇ ਨਾਲ ਗੱਲਬਾਤ ਇਹਨਾਂ ਨੇ ਕਰਨੀ ਆ। ਪਰ ਕਹਿੰਦੇ ਵੀ ਯੂਐਸ ਮੇ ਮੂਵ ਔਨ ਫਰਮ ਟਰਾਈਂਗ ਟੂ ਸਿਕਿਉਰ ਰਸ਼ੀਆ ਯੂਕਰੇਨ ਪੀਸ ਡੀਲ। ਸੋ ਇੱਕ ਹੋਰ ਜਿਹੜਾ ਚੁਣਾਵੀ ਵਾਅਦਾ ਜੋ ਉਹਨਾਂ ਨੇ ਆਖਿਆ ਸੀਗਾ, ਉਸ ਦੇ ਵਿੱਚ ਲੱਗਦਾ ਵੀ ਇਹ ਪ੍ਰੋਗਰੈਸ ਨਹੀਂ ਕਰ ਪਾਏ। ਪੁਤਿਨ ਨੂੰ ਜਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਨੇ ਦੱਸਦੇ ਸੀਗੇ ਆਮ ਲੋਕਾਂ ਨੂੰ, ਜਿੱਦਾਂ ਦੱਸਿਆ ਵੀ ਮੇਰੀ ਗੱਲ ਉਹ ਝੱਟ ਜਿਹੜੀ ਉਹ ਮੰਨਦਾ ਆ, ਪਰ ਹਾਲ ਦੀ ਘੜੀ ਇਸ ਬਿਆਨ ਤੋਂ ਬਾਅਦ ਇੱਦਾਂ ਲੱਗ ਰਿਹਾ ਆ ਵੀ ਉਹ ਮੰਨਦਾ ਨਹੀਂ ਹੈਗਾ। ਸੋ ਈਵਨ ਜਿਹੜਾ ਹਰਜੋਤ ਸਿੰਘ ਜੀ ਪੀਸ ਡੀਲ ਜਿਹੜੀ 30 ਦਿਨਾਂ ਦੀ ਇਹਨਾਂ ਦੀ ਹੋਈ ਆ, ਉਸ ਤੋਂ ਬਾਅਦ ਵੀ ਰਸ਼ੀਆ ਨੇ ਕਈ ਅਟੈਕ ਜਿਹੜੇ ਯੂਕਰੇਨ ਦੇ ਉੱਤੇ ਹੁਣ ਤੱਕ ਕਰ ਦਿੱਤੇ ਹੈਗੇ ਆ। ਸੋ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਜਿਹੜੇ ਪ੍ਰੋਮਿਸਿਸ ਆਫਿਸ ਲੈਣ ਤੋਂ ਪਹਿਲਾਂ ਵਾਲੇ ਵੀ ਮੈਂ ਨੈਗੋਸ਼ੀਏਟਰ ਬਹੁਤ ਤਗੜਾ ਆ ਤੇ ਇਮੀਡੀਏਟਲੀ ਵਾਰ ਜਿਹੜੀ ਉਹ ਬੰਦ ਕਰਾਊਂਗਾ, 30 ਦਿਨ ਦਾ ਜਿਹੜਾ ਵਿਰਾਮ ਇਨਫਰਾਸਟ੍ਰਕਚਰ ਦੇ ਉੱਤੇ ਹਮਲੇ ਨਾ ਕਰਨ ਨੂੰ ਲੈ ਕੇ ਜਿਹੜਾ ਉਹ ਲੱਗਾ ਆ, ਜੋ ਕਿ ਜਲਦ ਹੀ ਖਤਮ ਹੋਣ ਜਾ ਰਿਹਾ ਆ। ਸੋ ਮਾਰਕੋ ਰੂਬੀਆ ਉਹਨਾਂ ਨੇ ਕਿਹਾ ਵੀ ਇਟਸ ਨਾਟ ਆਵਰ ਵਾਰ, ਵੀ ਇਹ ਸਾਡੀ ਲੜਾਈ ਨਹੀਂ ਆ, ਸਾਡੀ ਪ੍ਰਾਇੋਰਟੀ ਜਿਹੜੀ ਆ ਉਹ ਫੋਕਸ ਕਿਸੇ ਹੋਰ ਪਾਸੇ ਜਿਹੜਾ ਉਹ ਰਹੂਗਾ। ਕਹਿੰਦੇ ਵੀ ਯੂਐਸ ਐਡਮਿਨਿਸਟ੍ਰੇਸ਼ਨ ਆਉਂਦੇ ਕੁਝ ਦਿਨਾਂ ਦੇ ਵਿੱਚ ਇਸ ਉੱਤੇ ਪੱਕਾ ਜਿਹੜਾ ਸਟਾਂਸ ਆ ਉਹ ਲੈਣ ਵਾਲੀ ਆ। ਉਹਨਾਂ ਦੇ ਰਿਮਾਰਕ ਉਸ ਟਾਈਮ ਦੇ ਉੱਤੇ ਆਏ ਆ ਜਦ ਪਹਿਲਾ ਪ੍ਰਸ਼ਾਸਨ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਸੀ, ਜਿਨ੍ਹਾਂ ਨੇ ਯੂਕਰੇਨ ਦੇ ਨਾਲ ਜਾਂ ਰਸ਼ੀਆ ਦੇ ਉਲਟ ਲਗਾਤਾਰ ਆਪਣਾ ਜਿਹੜਾ ਸਖਤ ਸਟੈਂਡ ਆ ਉਹ ਬਰਕਰਾਰ ਰੱਖਿਆ ਸੀ। ਉਸ ਟਾਈਮ ਦੇ ਉੱਤੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਉਹਨਾਂ ਨੇ ਵਾਰਨ ਕੀਤਾ ਸੀ, ਚੇਤਾਵਨੀ ਦਿੱਤੀ ਸੀ ਜਦੋਂ ਲੜਾਈ ਸ਼ੁਰੂ ਹੋਈ ਸੀ ਵੀ ਜਿਹੜਾ ਪੁਤਿਨ ਆ ਉਹ ਮੁੜ ਦੁਬਾਰਾ ਸੋਵੀਅਤ ਅੰਪਾਇਰ ਉਸ ਨੂੰ ਰੀਕਨਸਟੀਟਿਊਟ ਯਾਨੀ ਕਿ ਮੁੜ ਦੁਬਾਰਾ ਬਣਾਉਣਾ ਚਾਹੁੰਦਾ ਹੈਗਾ ਆ, ਤੇ ਉਸ ਤੋਂ ਘੱਟ ਉਹ ਕੋਈ ਵੀ ਗੱਲ ਨਹੀਂ ਮੰਨੇਗਾ। ਅਮਰੀਕਾ ਦਾ ਇਸ ਤਰੀਕੇ ਦਾ ਬਿਆਨ ਆਉਣਾ, ਜਿਹਨੂੰ ਉਹ ਆਪਣੇ ਐਲਾਈ ਮੰਨਦਾ ਆ ਜਾਂ ਜਿਹੜੇ ਮੁਲਕ ਉਹਨਾਂ ਨੂੰ ਆਪਣੇ ਅਮਰੀਕਾ ਨੂੰ ਆਪਣਾ ਦੋਸਤ ਮਿੱਤਰ ਵੀ ਮੰਨਦੇ ਹੋਣਗੇ, ਉਹਨਾਂ ਦੇ ਲਈ ਵੀ ਹੁਣ ਇੱਕ ਵੱਡਾ ਸ਼ਸ਼ੋਪਨ ਜਿਹੜਾ ਉਹ ਪਵੇਗਾ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਜੋ ਅੱਜ ਆਪਾਂ ਨੂੰ ਸਿਕਿਉਰਿਟੀ ਦੀ ਸੁਰੱਖਿਆ ਦੀ ਜਿਹੜੀ ਆ ਉਹ ਗੱਲ ਕਰ ਰਿਹਾ ਆ, ਕੱਲ ਕਿਤੇ ਇਹ ਕਹਿ ਕੇ ਵੀ ਜਿਹੜਾ ਉਹ ਮੁੱਕਰ ਨਾ ਜਾਵੇ ਵੀ ਭਾਈ ਇਹ ਸਾਡੀ ਲੜਾਈ ਨਹੀਂ ਤੇ ਸਾਡਾ ਇਸ ਦੇ ਨਾਲ ਕੋਈ ਲੈਣਾ ਦੇਣਾ ਜਿਹੜਾ ਉਹ ਨਹੀਂ ਹੈਗਾ। ਸੋ ਹੁਣ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹ ਵੀ ਕਹਿ ਰਹੇ ਆ, ਉਹਨਾਂ ਨੇ ਕਈ ਇੰਟਰਵਿਊਜ਼ ਜਿਹੜੀਆਂ ਉਹ ਦਿੱਤੀਆਂ ਜਦੋਂ ਤੋਂ ਲੜਾਈ ਸ਼ੁਰੂ ਹੋਈ ਆ, ਸੈਂਕੜੇ ਮੈਨੂੰ ਲੱਗਦਾ ਉਹਨਾਂ ਨੇ ਇੰਟਰਵਿਊ ਦਿੱਤੀਆਂ ਹੋਣੀਆਂ ਆ। ਕਹਿੰਦੇ ਵੀ ਪੁਤਿਨ ਦਾ ਜਿਹੜਾ ਇੰਟੈਂਟ ਆ ਉਹ ਲਗਾਤਾਰ ਰਸ਼ੀਆ ਨੂੰ ਐਕਸਪੈਂਡ ਕਰਨਾ ਆ, ਰਸ਼ੀਆ ਦੇ ਬਾਰਡਰ ਨੂੰ ਐਕਸਪੈਂਡ ਕਰਨਾ ਆ ਬਾਈ ਫੋਰਸ, ਤੇ ਕਹਿੰਦੇ ਵੀ ਜਿਹੜੇ ਸਿਕਿਉਰਿਟੀ ਬੌਂਡਸ ਵੈਸਟਰਨ ਡੈਮੋਕ੍ਰੇਸੀਜ਼ ਦੇ ਨਾਲ ਉਹਨਾਂ ਦੇ ਬਣੇ ਸੀ ਵਰਲਡ ਵਾਰ 2 ਦੇ ਦੌਰਾਨ ਨਾਟੋ ਅਲਾਇੰਸ, ਉਹ ਕਹਿੰਦੇ ਵੀ ਇਸ ਟਾਈਮ ਤਾਰ-ਤਾਰ ਜਿਹੜੇ ਹੁੰਦੇ ਨਜ਼ਰ ਆ ਰਹੇ ਆ। ਸੋ ਕੀ ਯੂਰਪੀਅਨ ਮੁਲਕ ਯੂਕਰੇਨ ਦੇ ਨਾਲ ਖੜੇ ਰਹਿਣਗੇ ਜਾਂ ਉਹ ਵੀ ਸਾਥ ਛੱਡਣਗੇ, ਇਹ ਹੁਣ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਪਰ ਅੱਜ ਟਰੰਪ ਪ੍ਰਸ਼ਾਸਨ ਨੇ ਮਾਰਕੋ ਰੂਬੀਓ ਦੇ ਜ਼ਰੀਏ ਇਹ ਜਿਹੜਾ ਆ ਇੱਕ ਹਿਸਾਬ ਦੇ ਨਾਲ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਆ ਵੀ ਉੱਥੇ ਚਾਹੇ ਪੀਸ ਟਾਕ ਹੋਣ ਨਾ ਹੋਣ, ਸ਼ਾਂਤੀ ਆਵੇ ਨਾ ਆਵੇ, ਅਸੀਂ ਉਸ ਤੋਂ ਹੁਣ ਅੱਖਾਂ ਪਰੋਖੇ ਕਰਨ ਜਾ ਰਹੇ ਹਾਂ। ਮਾਰਕੋ ਰੂਬੀਓ ਹੁਣੀ ਪੈਰਿਸ ਦੇ ਵਿੱਚ ਬੋਲ ਰਹੇ ਸੀ ਜਦੋਂ ਉਹਨਾਂ ਨੇ ਇਹ ਕਿਹਾ ਕਿ ਯੂਐਸ ਯੂਕਰੇਨ ਤੇ ਯੂਰਪੀਅਨ ਯੂਨੀਅਨ ਦੇ ਆਫੀਸ਼ੀਅਲਸ ਜੋ ਪੀਸ ਐਗਰੀਮੈਂਟ ਆ ਉਹਦੇ ਉੱਤੇ ਗੱਲਬਾਤ ਕਰ ਰਹੇ ਆ। ਨਵੀਂ ਜਿਹੜੀ ਮੀਟਿੰਗ ਆ ਉਹ ਅਗਲੇ ਹਫਤੇ ਲੰਡਨ ਦੇ ਵਿੱਚ ਹੋਊਗੀ ਤੇ ਰੂਬੀਓ ਹੁਣਾਂ ਨੇ ਇਹ ਕਿਹਾ ਬਸ ਥੋੜੇ ਦਿਨਾਂ ਦੇ ਵਿੱਚ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਕੋਈ ਸਾਥ ਦੇਣਾ ਜਾਂ ਨਹੀਂ ਦੇਣਾ, ਬਟ ਵੀ ਵਿਲ ਮੂਵ ਔਨ, ਕਿਉਂਕਿ ਇਹ ਸਾਡੀ ਜੰਗ ਨਹੀਂ ਹੈਗੀ, ਸਾਡੀਆਂ ਕਹਿੰਦੇ ਹੋਰ ਪ੍ਰਾਇੋਰਟੀਆਂ ਹੈਗੀਆਂ ਜਿਹਦੇ ਉੱਤੇ ਯੂਐਸ ਐਡਮਿਨਿਸਟ੍ਰੇਸ਼ਨ ਨੇ ਕੰਮ ਕਰਨਾ ਹੈਗਾ। ਉਹਨਾਂ ਦੇ ਰਿਮਾਰਕ ਜਿਹੜੇ ਮਾਰਕ ਰੂਬੀਓ ਉਹਨਾਂ ਦੇ ਰਿਮਾਰਕਸ ਆ ਟੋਟਲੀ ਡਿਫਰੈਂਟ ਹੈਗੇ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਦੇ ਉਲਟ। ਉਹ ਜਦ ਕਿ ਉਹਨਾਂ ਦੇ ਜਿਹੜੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਆ, ਉਹਨਾਂ ਨੇ ਇੱਕ ਟਾਈਮ ਦੇ ਉੱਤੇ ਕਿਹਾ ਸੀ ਵੀ ਰਸ਼ੀਆ ਦਾ ਜਿਹੜਾ ਆਟੋਕ੍ਰੈਟਿਕ ਪ੍ਰੈਜ਼ੀਡੈਂਟ ਹੈਗਾ ਵਲਾਡੀਮੀਰ ਪੁਟਿਨ, ਉਹ ਇੱਕਦਮ ਫਿਰ
ਸੋਚ ਰਿਹਾ ਆ, ਕੋਸ਼ਿਸ਼ਾਂ ਕਰ ਰਿਹਾ ਵੀ ਸੋਵੀਅਤ ਇੰਪਾਇਰ ਨੂੰ ਰੀਕਨਸਟੀਟਿਊਟ ਕਰਨ ਦੇ ਲਈ, ਤੇ ਅਸੀਂ ਇਹ ਚੀਜ਼ ਨਹੀਂ ਹੋਣ ਦੇਵਾਂਗੇ। ਪਰ ਮਾਰਕੋ ਰੂਬੀਓ ਹੋਣਾ ਨੇ ਟੋਟਲੀ ਜਿਹੜੀ ਆ ਉਲਟ ਬਿਆਨ ਦਿੱਤੇ ਹੈਗੇ ਆ ਵੀ ਅਸੀਂ ਇਸ ਤੋਂ ਟੋਟਲੀ ਜਿਹੜਾ ਆ ਉਹ ਬਾਹਰ ਹੋ ਜਾਵਾਂਗੇ। ਜ਼ੇਲੈਂਸਕੀ ਵਾਰ-ਵਾਰ ਕਹਿ ਰਿਹਾ ਵੀ ਰਸ਼ੀਆ ਦੀ ਜਿਹੜੀ ਇਨਵੇਜ਼ਨ ਆ, ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਆ, ਵੀ ਰਸ਼ੀਆ ਵਾਲਿਆਂ ਨੇ ਡੈਮੋਕ੍ਰੇਸੀ ਦੇ ਅਗੇਂਸਟ ਇਨਵੇਜ਼ਨ ਕੀਤੀ ਹੈਗੀ ਆ। ਇਹ ਸਾਰੀ ਦੁਨੀਆ ਜਾਣਦੀ ਹੈਗੀ ਆ, ਤੇ ਜੇ ਸਾਡਾ ਸਾਥ ਤੁਸੀਂ ਨਹੀਂ ਦਿੰਦੇ, ਤੇ ਇੱਕ ਤਰ੍ਹਾਂ ਦੇ ਨਾਲ ਫਿਰ ਉਹ ਜਿਹੜਾ ਪੂਟਨ ਆ, ਉਹ ਸਾਡੇ ਉੱਤੇ ਵੀ ਕੰਟਰੋਲ ਕਰ ਲਊਗਾ। ਉਸ ਤੋਂ ਬਾਅਦ ਉਹ ਨਾਲ ਦੇ ਹੋਰ ਮੁਲਕਾਂ ਦੇ ਉੱਤੇ ਜੋ ਆ ਕੋਸ਼ਿਸ਼ ਕਰੂਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡੀ ਯੂਕਰੇਨ ਦੇ ਨਾਲ ਲਗਭਗ ਜਿਹੜੀ ਮਿਨਰਲ ਡੀਲ ਆ, ਉਹ ਹੋ ਗਈ ਹੈਗੀ ਆ। ਵੀ ਹੈਵ ਅ ਮਿਨਰਲ ਡੀਲ, ਇਹ ਟਰੰਪ ਉਹਨਾਂ ਨੇ ਅੱਜ ਕਿਹਾ ਹੈਗਾ। ਯੂਕਰੇਨ ਦੇ ਇਕਨੋਮਿਕ ਮਿਨਿਸਟਰ ਉਹਨਾਂ ਦੇ ਨਾਲ ਕਹਿੰਦੇ ਗੱਲਬਾਤ ਹੋਈ ਹੈਗੀ ਆ। ਕੀ ਉਹਦੀ ਡਿਟੇਲ ਆ, ਹਜੇ ਇਹ ਬਾਅਦ ਦੇ ਵਿੱਚ ਆਣੀ ਆ। ਰੂਬੀਓ ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਤੇ ਯੂਰਪ ਜੋ ਆ, ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ ਇਸ ਜੰਗ ਦੇ ਬਾਬਤ, ਪਰ ਬਹੁਤ ਜਲਦੀ ਅਸੀਂ ਆਊਟ ਹੋਣ ਜਾ ਰਹੇ ਹੈਗੇ ਆ। ਦੂਸਰੇ ਪਾਸੇ ਰਸ਼ੀਆ ਵਾਲੇ ਧੜਾ-ਧੜ ਯੂਕਰੇਨ ਦੇ ਉੱਤੇ ਜਿਹੜਾ ਆ ਅਟੈਕ ਕਰ ਰਹੇ ਹੈਗੇ ਆ। ਰੀਸੈਂਟਲੀ ਉਹਨਾਂ ਨੇ ਇੱਕ ਮਿਜ਼ਾਈਲ ਛੱਡੀ ਸੀ, ਜਿਹਦੇ ਨਾਲ 34 ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀਗੀਆਂ। ਜੀ।